ਜੀ ਹਰਜੋਤ ਸਿੰਘ ਜੀ ਉਬਰ ਲੀਕਸ ਜਿਹੜੀਆਂ ਹੋਈਆਂ ਆ ਉਬਰ ਫਾਈਲਸ ਇਸ ਨੂੰ ਨਾਮ ਜਿਹੜਾ ਉਹ ਦਿੱਤਾ ਜਾ ਰਿਹਾ 1,24,000 ਤੋਂ ਵੱਧ ਗੁਪਤ ਜਿਹੜੇ ਦਸਤਾਵੇਜ਼ ਆ ਉਹ ਗਾਰਡੀਅਨ ਜਿਹੜੀ ਅਖਬਾਰ ਆ ਉਸ ਨੂੰ ਲੀਕ ਕੀਤੇ ਗਏ ਆ। ਇਸ ਦੇ ਵਿੱਚ ਕਹਿੰਦੇ ਆ ਵੀ ਇਹ ਫਾਈਲਾਂ ਐਕਸਪੋਜ਼ ਕਰਦੀਆਂ ਵੀ ਕਿਸ ਤਰੀਕੇ ਦੇ ਨਾਲ ਉਸ ਟਾਈਮ ਜੋ ਬਾਈਡਨ, ਓਲਫ ਸ਼ੂਲਜ਼ ਤੇ ਜਾਰਜ ਔਸਬਰਨ ਵਰਗੇ ਵੱਡੇ ਨੇਤਾ ਆ ਉਹਨਾਂ ਨੂੰ ਲੌਬੀ ਕਰਨ ਦੀਆਂ ਜਿਹੜੀਆਂ ਉਹ ਕੋਸ਼ਿਸ਼ ਕੀਤੀਆਂ ਗਈਆਂ ਵੀ ਇਹਨਾਂ ਦੇ ਹੱਕ ਦੇ ਵਿੱਚ ਭੁਗਤਣ। ਇਮੈਨੂਅਲ ਮੈਕਰੋਨ ਕਹਿੰਦੇ ਉਸਨੇ ਖੁਦ ਉਬਰ ਦੀ ਲੌਬਿੰਗ ਦੇ ਵਿੱਚ ਗੁਪਤ ਤਰੀਕੇ ਦੇ ਨਾਲ ਫਰਾਂਸ ਦੇ ਵਿੱਚ ਮਦਦ ਕੀਤੀ। ਇਹ ਗਾਰਡੀਅਨ ਜਿਹੜੀ ਆ ਇਹਨਾਂ ਦਸਤਾਵੇਜ਼ਾਂ ਦੇ ਜ਼ਰੀਏ ਦਾਅਵਾ ਕਰ ਰਿਹਾ ਆ। ਕੰਪਨੀ ਨੇ ਕਹਿੰਦੇ ਆ ਕਿਲ ਸਵਿਚ ਜਿਹੜੀਆਂ ਉਹ ਯੂਜ਼ ਕੀਤੇ ਰੇਡਸ ਦੇ ਦੌਰਾਨ, ਜਿਸ ਨਾਲ ਪੁਲਿਸ ਨੂੰ ਇਹ ਡਾਟਾ ਜਿਹੜਾ ਆ ਉਹ ਨਾ ਮਿਲੇ। ਸਾਬਕਾ ਉਬਰ ਦੇ ਜਿਹੜੇ ਸੀਈਓ ਆ ਉਹਨਾਂ ਨੇ ਆਪਣੇ ਐਗਜ਼ੈਕਟਿਵਸ ਨੂੰ ਇਹਨਾਂ ਦਸਤਾਵੇਜ਼ਾਂ ਦੇ ਮੁਤਾਬਕ ਕਿਹਾ ਵੀ ਵਾਇਲੈਂਸ, ਹਿੰਸਾ ਦੇ ਨਾਲ ਤੁਹਾਨੂੰ ਸਫਲਤਾ ਮਿਲਣੀ ਜਿਹੜੀ ਆ ਉਹ ਗੈਰੰਟੀਡ ਹੈਗੀ ਆ। ਸੋ ਇਹ ਬਹੁਤ ਵੱਡੇ ਜਿਹੜੇ ਹਰਜੋਤ ਸਿੰਘ ਜੀ ਖੁਲਾਸੇ ਇਸ ਟਾਈਮ ਆ ਰਹੇ ਆ। ਮਾਰਕ ਮੈਗਾਨ ਇਹ ਸਾਬਕਾ ਟੌਪ ਐਗਜ਼ੈਕਟਿਵ ਰਹੇ ਨੇ ਉਬਰ ਦੇ ਵਿੱਚ। ਉਹ ਹੁਣ ਸਾਹਮਣੇ ਆਏ ਆ ਵੀ ਉਹਨਾਂ ਨੇ ਇਹ ਉਬਰ ਫਾਈਲਸ ਦੇ ਲੀਕਰ ਦੇ ਵਜੋਂ ਸਾਹਮਣੇ ਆਏ ਆ, ਵਿਸਲ ਬਲੋ ਜਿਹੜੀ ਇਸ ਦੇ ਉੱਤੇ ਕੀਤੀ ਆ। ਕੰਪਨੀ ਯੂਰਪੀ ਦੇ ਵਿੱਚ ਆਪਣੀ ਐਕਸਪੈਂਸ਼ਨ ਦੇ ਲਈ ਵਧਾ ਕਰਨ ਦੇ ਲਈ ਪੂਰੀ ਕੋਸ਼ਿਸ਼ ਜਿਹੜੀ ਉਹ ਕਰ ਰਹੀ ਆ, ਪਰ 1,24,000 ਤੋਂ ਵੱਧ ਨਵੇਂ ਦਸਤਾਵੇਜ਼ ਲੀਕ ਹੋਣ ਦੇ ਨਾਲ ਇੱਥੋਂ ਇਹ ਪਤਾ ਲੱਗ ਰਿਹਾ ਹੈ ਵੀ ਉਬਰ ਨੇ ਲੋਕਾਂ ਨੂੰ ਕਿਸ ਹਿਸਾਬ ਦੇ ਨਾਲ ਠੱਗਿਆ ਹੈਗਾ ਆ। ਇਹ ਯੂਰਪ ਦਾ ਖੁਦ ਲੌਬਿਸਟ ਰਿਹਾ ਹੈ ਬਹੁਤ ਵੱਡੇ ਲੰਮੇ ਸਮੇਂ ਤੋਂ। ਜਿਹੜਾ ਮਾਰਕ ਮੈਗਾਨ ਹੈਗਾ ਆ ਉਹਨੇ ਖੁਦ ਦੱਸਿਆ ਵੀ ਟੌਪ ਗਲੋਬਲ ਬਿਜ਼ਨਸ ਤੇ ਗਵਰਨਮੈਂਟ ਲੀਡਰਸ ਦੇ ਨਾਲ ਉਹਨੇ ਮੁਲਾਕਾਤਾਂ ਕੀਤੀਆਂ ਜਦ ਉਹ 2014 ਤੋਂ 2016 ਦੇ ਦਰਮਿਆਨ ਉਬਰ ਦੇ ਲਈ ਕੰਮ ਕਰਦਾ ਸੀ। ਉਸਨੇ ਕਿਹਾ ਵੀ ਮੈਂ ਕੰਪਨੀ ਇਸੇ ਲਈ ਜਿਹੜੀ ਛੱਡੀ ਵੀ ਉਬਰ ਦੇ ਵਿੱਚ ਕੰਪਨੀ 'ਚ ਕਲਚਰ ਹੀ ਇਦਾਂ ਦਾ ਸੀਗਾ ਵੀ ਉਹ ਉਸ ਨੂੰ ਪਾਵਰਲੈਸ ਜਿਹੜਾ ਉਹ ਮੇਕ ਕਰਦਾ ਸੀ, ਵੀ ਉਸ ਦੇ ਵਿੱਚ ਉਹਦੇ ਕੋਲ ਤਾਕਤ ਕੋਈ ਨਹੀਂ ਆ। ਤੇ ਸਵਾਲ ਸੀਗੇ ਵੀ ਇਹ ਕਦੀ ਆਪਣਾ ਕੰਮ ਚੇਂਜ ਵੀ ਕਰਨਗੇ, ਕਦੀ ਇਸ ਪਾਸੇ ਵੱਲ ਨੂੰ ਜਿਹੜੇ ਉਹ ਹਟਣਗੇ ਕਿ ਜਾਂ ਨਹੀਂ। 52 ਸਾਲਾਂ ਦੇ ਮਾਰਕ ਮੈਗਾਨ ਨੇ ਉਬਰ ਫਾਈਲਸ ਦੇ ਜ਼ਰੀਏ ਇੱਕ ਤੜਥੱਲੀ ਜਿਹੜੀ ਆ ਉਹ ਮਚਾ ਦਿੱਤੀ ਹੈਗੀ ਆ ਵੀ ਇਹਨਾਂ ਨੇ ਕਿਸ ਤਰੀਕੇ ਦੇ ਨਾਲ ਸਰਕਾਰਾਂ ਨੂੰ ਲੌਬੀ ਕਰਕੇ, ਪੁਲਿਸ ਨੂੰ ਧੋਖੇ 'ਚ ਰੱਖ ਕੇ ਤੇ ਕਾਨੂੰਨਾਂ ਨੂੰ ਜਿਹੜਾ ਛਿੱਕੇ ਟੰਗ ਕੇ ਅੱਗੇ ਜਿਹੜੇ ਉਹ ਵਧੇ ਆ। ਸੋ ਇਹ ਤਾਂ ਹਰਜੋਤ ਸਿੰਘ ਜੀ ਪਹਿਲਾਂ ਹੀ ਪਤਾ ਲੱਗ ਰਿਹਾ ਸੀਗਾ ਵੀ ਜਿਹੜੇ ਟੈਕਸੀ ਡਰਾਈਵਰਸ ਜਿਨ੍ਹਾਂ ਨੂੰ ਟੈਕਸੀ ਮੈਡਾਲੀਅਨਸ ਉਹ ਸਾਰੀਆਂ ਚੀਜ਼ਾਂ ਦੇ ਉੱਤੇ ਜਿਸ ਤਰੀਕੇ ਦੇ ਨਾਲ ਪੂਰਾ ਖੋਰਾ ਲੱਗਾ ਆ ਤੇ ਇਵੈਂਚੁਅਲੀ ਡਰਾਈਵਰਸ ਨੂੰ ਲੋ ਇਨਕਮ ਡਰਾਈਵਰਸ ਜਿਹੜਾ ਉਹ ਬਣਾ ਦਿੱਤਾ। ਵੱਡੇ ਵੱਡੇ ਸ਼ਬਦ ਇਕਨੋਮਿਕ ਫਰੀडम, ਅਪਵਰਡ ਮੋਬਿਲਿਟੀ, ਇਦਾਂ ਦੇ ਵਿਜ਼ਨ ਤੇ ਵੱਡੇ ਵੱਡੇ ਨਾਮ ਜਿਹੜਾ ਉਹ ਦਿਖਾ ਕੇ ਲੋਕਾਂ ਦਾ ਇੱਕ ਹਿਸਾਬ ਦੇ ਨਾਲ ਬੇੜਾ ਗਰਕ ਇਹਨਾਂ ਨੇ ਕੀਤਾ ਹੈਗਾ। ਇਹ ਦਸਤਾਵੇਜ਼ ਇਦਾਂ ਦੀਆਂ ਗੱਲਾਂ ਦੇ ਉੱਤੇ ਮੋਹਰ ਲਾਉਣ ਵਾਲੀ ਗੱਲ ਹਰਜੋਤ ਸਿੰਘ ਜੀ ਕਰ ਰਹੇ ਆ। ਸੋ ਇਹ ਐਕਸਪੋਜ਼ ਹੋਏ ਨੇ ਵੱਡੇ ਪੱਧਰ ਦੇ ਉੱਤੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਉਂ-ਜਿਉਂ ਇਹਨਾਂ 1,24,000 ਡਾਕੂਮੈਂਟਸ ਨੂੰ ਜਿਨ੍ਹਾਂ 'ਚ ਟੈਕਸਟ ਨੇ, ਈਮੇਲਸ ਨੇ, ਹੋਰ ਗੱਲਾਂ ਬਾਤਾਂ ਨੇ ਉਹ ਜਿਹੜੀਆਂ ਉਹ ਪੇਸ਼ ਹੋਣਗੀਆਂ ਤਾਂ ਨਵੇਂ ਜਿਹੜੇ ਉਹ ਖੁਲਾਸੇ ਆਉਣਗੇ। ਇਹਨਾਂ ਨੇ ਇੱਥੋਂ ਤੱਕ ਹਰਜੋਤ ਸਿੰਘ ਜੀ ਜਰਨਲਿਸਟ, ਮੀਡੀਆ ਆਊਟਲੈਟਸ ਉਹਨਾਂ ਨੂੰ ਵੀ ਲੌਬੀ ਕਰਕੇ ਆਪਣੇ ਹੱਕ ਦੇ ਵਿੱਚ ਭੁਗਤਾਉਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ, ਪਰ ਕਹਿੰਦੇ ਵੀ ਹੁਣ 180 ਜਰਨਲਿਸਟ ਇੰਟਰਨੈਸ਼ਨਲ ਜਿਹੜੇ ਕੰਸੋਰਟੀਅਮ ਆਫ ਇਨਵੈਸਟੀਗੇਟਿਵ ਜਰਨਲਿਸਟ ICIJ ਉਹਨਾਂ ਦੇ ਤੇ 40 ਮੀਡੀਆ ਆਊਟਲੈਟਸ ਉਹਨਾਂ ਨੇ ਹੁਣ ਆਉਣ ਵਾਲੇ ਦਿਨਾਂ 'ਚ ਇਹ ਜਿਹੜੀ ਇਨਵੈਸਟੀਗੇਟਿਵ ਰਿਪੋਰਟ ਉਬਰ ਦੇ ਖਿਲਾਫ ਜਿਹੜੀ ਆ ਉਹ ਪੇਸ਼ ਕਰਨੀ ਆ। ਇਸ ਦੇ ਨਾਲ ਹਰਜੋਤ ਸਿੰਘ ਜੀ ਚੰਗਾ ਜਿਹੜਾ ਇਹਨਾਂ ਦਾ ਕੰਮ ਆ ਉਹ ਡਾਊਨ ਨੂੰ ਜਾ ਸਕਦਾ ਆ। ਕੈਲੀਫੋਰਨੀਆ ਦੇ ਵਿੱਚ ਵੀ ਇਹਨਾਂ ਖਿਲਾਫ ਲਾਸੂਟ ਚੱਲ ਰਿਹਾ ਜਿਹੜਾ ਪ੍ਰੋਪ 22 ਨੂੰ ਲੈ ਕੇ ਤੇ ਉਸ ਦੇ ਨਾਲ ਇਸ ਨੂੰ ਆਲਰੇਡੀ ਗੈਰ ਸੰਵਿਧਾਨਿਕ ਜਿਹੜਾ ਉਹ ਕਰਾਰ ਦਿੱਤਾ ਗਿਆ ਆ। ਸੋ ਕਾਫੀ ਅਸਰ ਜਿਹੜਾ ਇਸ ਉੱਤੇ ਉਬਰ ਦੇ ਉੱਤੇ ਪੈਣ ਜਾ ਰਿਹਾ ਆ। ਜੀ ਉਬਰ, ਲਿਫਟ ਇਹ ਅਜਿਹੀਆਂ ਕੰਪਨੀਆਂ ਆ ਜਿਨ੍ਹਾਂ ਨੇ ਛੋਟੇ-ਛੋਟੇ ਟੈਕਸੀ ਡਰਾਈਵਰ ਸਾਰਿਆਂ ਨੂੰ ਮਾਰਿਆ। ਸਾਰਿਆਂ ਨੂੰ ਪਤਾ ਹੈ ਵੀ ਇੱਕ ਟਾਈਮ ਦੇ ਉੱਤੇ ਨਿਊਯਾਰਕ ਦੇ ਵਿੱਚ ਜੋ ਟੈਕਸੀ ਦੀ ਪਲੇਟ ਸੀ ਉਹ 13-14 ਲੱਖ ਡਾਲਰ ਤੱਕ ਹੁੰਦੀ ਸੀ। ਹੁਣ ਉਹ 2-2.5 ਲੱਖ ਡਾਲਰ ਤੱਕ ਵੀ ਕੋਈ ਪੁੱਛਦਾ ਨਹੀਂ। ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਆਪਣੇ ਪੰਜਾਬੀਆਂ ਦਾ ਵੀ ਬਹੁਤ ਨੁਕਸਾਨ ਹੋਇਆ।
ਤੁਹਾਨੂੰ ਐਗਜ਼ਾਮਪਲ ਦੱਸਦਾ ਮੈਂ, ਮਿਲਵਾਕੀ ਸ਼ਹਿਰ ਵਿਸਕੌਨਸਨ 'ਚ 2-2 2.5 ਲੱਖ ਦੀ ਜਿਹੜੀ ਪਲੇਟ ਚੱਲ ਗਈ ਸੀ ਇੱਕ ਟਾਈਮ ਤੇ, ਉਹ ਸਾਰੇ ਇੱਕੋ ਰਾਤ ਜ਼ੀਰੋ ਹੋ ਗਏ ਜਦੋਂ ਊਬਰ ਨੂੰ ਉੱਥੇ ਅਲਾਓ ਕਰ ਦਿੱਤਾ ਗਿਆ। ਸੋ ਅਲਟੀਮੇਟਲੀ ਇਹਨਾਂ ਨੇ ਲਾਸ ਵੈਗਸ ਨਵਾਡਾ ਸਟੇਟ ਦੇ ਵਿੱਚ ਉੱਥੇ ਦੇ ਜੋ ਪੋਲੀਟੀਸ਼ੀਅਨ ਸੀ ਉਲਟ ਸੀ, ਪਰ ਇਹਨਾਂ ਨੇ ਕੁਛ ਹਫ਼ਤਿਆਂ ਦੇ ਲਈ ਫ੍ਰੀ ਰਾਈਡ ਸ਼ੁਰੂ ਕਰਤੀ। ਸੋ ਲੋਕਾਂ ਨੇ ਕਿਹਾ ਵੀ ਠੀਕ ਆ ਜੇ ਫ੍ਰੀ ਰਾਈਡ ਆ। ਉਹ ਤੋਂ ਯਾ ਬਾਅਦ ਹੁਣ ਤੁਸੀਂ ਉਹ ਦੇਖੋ ਵੀ ਜਿਹੜੀ ਰਾਈਡ ਤੁਹਾਨੂੰ $7-8 'ਚ ਮਿਲਦੀ ਸੀ, ਉਹ $24-25 ਤੇ ਹੋ ਗਈ। ਪਲੱਸ ਇਹਨਾਂ ਨੇ ਉਸ ਟਾਈਮ ਦੇ ਉੱਤੇ ਰੇਟ ਵਧਾ ਦਿੱਤੇ ਜਦੋਂ ਬੰਦੇ ਨੂੰ ਜ਼ਰੂਰਤ ਹੁੰਦੀ ਆ। ਸਵੇਰੇ 8 ਵਜੇ, ਸ਼ਾਮ ਨੂੰ 5 ਵਜੇ, ਜਾਂ ਕਿਤੇ ਮੈਚ ਹੈਗਾ, ਜਾਂ ਕਿਤੇ ਕੋਈ ਮੇਲਾ ਆ, ਫੰਕਸ਼ਨ ਆ, ਸੋ ਪੂਰੀ ਲੁੱਟ ਮਚਾਈ ਹੋਈ ਆ। ਸੋ ਇਹਨਾਂ ਨੇ ਕੀ ਕੀਤਾ ਵੀ ਮੀਡੀਆ ਕੰਪਨੀ ਨੂੰ ਬਾਈ ਕਰਨਾ ਸ਼ੁਰੂ ਕਰਤਾ, ਉਹਨਾਂ ਨੂੰ ਬਰਾਈਬ ਕਰਨਾ ਸ਼ੁਰੂ ਕਰ ਦਿੱਤਾ। ਕੱਲਾ ਯੂਰਪ ਨਹੀਂ, ਇੰਡੀਆ ਦਾ ਜਿਹੜਾ ਮੀਡੀਆ ਪਾਰਟਨਰਸ ਆ, ਇਹਨਾਂ ਨੇ ਪੈਸੇ ਦੇ ਕੇ ਬਾਈ ਕਰ ਲਿਆ। ਇੰਡੀਆ ਵਾਲੇ ਤਾਂ ਪਹਿਲੇ ਸੇਲ ਤੇ ਲੱਗੇ ਰਹਿੰਦੇ, ਤੁਹਾਨੂੰ ਪਤਾ ਹੀ ਆ। ਸੰਨ 2014 ਦੇ ਵਿੱਚ ਇੰਡੀਆ ਦੇ ਵਿੱਚ ਇੱਕ ਰੇਪ ਹੋਇਆ ਸੀ ਊਬਰ ਦੇ ਡਰਾਈਵਰ ਵੱਲੋਂ। ਉਹਦੇ ਨਾਲ ਇੰਟਰਨੈਸ਼ਨਲ ਮੀਡੀਆ ਅਟੈਂਸ਼ਨ ਹੋਇਆ ਸੀ, ਪਰ ਇਹਨਾਂ ਨੇ ਇੰਡੀਆ ਦੀ ਟਾਈਮਜ਼ ਆਫ ਇੰਡੀਆ ਅਖਬਾਰ, ਉਹਨਾਂ ਨੂੰ ਪੈਸੇ ਦੇ ਕੇ ਆਪਣੇ ਵੱਲ ਖਰੀਦਿਆ ਸੀ, ਤੇ ਉਹਨਾਂ ਦੇ ਨਾਲ ਹੀ ਜੋ ਊਬਰ ਦੇ ਐਗਜ਼ੀਕਿਊਟਿਵ ਸੀ ਇੰਟਰਵਿਊ ਕੀਤੀ, ਤੇ ਉਹ ਟੋਟਲੀ ਜਿੱਦਾਂ ਉਸ ਨੂੰ ਇਗਨੋਰ ਕੀਤਾ ਵੀ ਉੱਥੇ ਕੋਈ ਐਡੀ ਕੋਈ ਸੀਰੀਅਸ ਨਹੀਂ ਗੱਲ ਹੈਗੀ। ਉਸ ਤੋਂ ਬਾਅਦ ਕਿਉਂਕਿ ਇੰਡੀਆ 'ਚ ਵਿਰੋਧ ਬਹੁਤ ਹੋਇਆ, ਇੰਡੀਆ ਦੀ ਸਰਕਾਰ ਨੂੰ ਦਿੱਲੀ ਦੇ ਵਿੱਚ ਊਬਰ ਬੰਦ ਕਰਨੀ ਪਈ। ਸੋ ਉਹ ਵੀ ਕਿਸ ਤਰ੍ਹਾਂ ਇਹਨਾਂ ਨੇ ਮੀਡੀਆ ਨੂੰ ਨਾਲ ਰਲਾ ਕੇ, ਉੱਥੇ ਦੇ ਪੋਲੀਟੀਸ਼ੀਅਨ ਨੂੰ ਨਾਲ ਰਲਾ ਕੇ ਕਿਸ ਤਰ੍ਹਾਂ ਸ਼ੁਰੂ ਕਰ ਸਕਦੇ ਆ, ਉਹ ਸਾਰਾ ਕੁਝ ਇਹਨਾਂ ਫਾਈਲਸ ਦੇ ਵਿੱਚ ਹੈਗਾ। ਜਿਸ ਤਰ੍ਹਾਂ ਤੁਸੀਂ ਦੱਸਿਆ ਹੈ ਵੀ ਬਹੁਤ ਜ਼ਿਆਦਾ ਪੇਜਸ ਹੈਗੇ ਆ ਇਹਨਾਂ ਫਾਈਲ 'ਚ, ਸੋ ਇਹ ਪੂਰੇ ਦੁਨੀਆ 'ਚ ਐਕਸਪੋਜ਼ ਹੋਣੇ ਆ ਵੀ ਕਿਸ ਤਰ੍ਹਾਂ ਦੇਖੋ ਵੀ ਇਹ ਕੰਪਨੀਆਂ ਮੀਡੀਆ ਨੂੰ ਖਰੀਦਦੀਆਂ, ਪੋਲੀਟੀਸ਼ੀਅਨ ਨੂੰ ਖਰੀਦਦੀਆਂ, ਤਾਂ ਕਿ ਜਿਹੜੀ ਆ ਪੂਰੀ ਲੁੱਟ ਮਚਾਈ ਜਾ ਸਕੇ।